ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 17ਵੀਂ ਕਿਸ਼ਤ। ਮਾਨਤੇ ਦੇ ਪਿਓ ਦੀ ਹਿੱਸੇ ਨਾਲ 2 ਵਿਗੇ ਜ਼ਮੀਨ ਆਈ, ਵਿੱਚ ਖੂਹ ਵੀ ਲੱਗਾ ਸੀ। ਮਾਨਤੇ ਦੇ ਪਿਓ ਨੇ 6 ਕੋਈ ਵਿਗੇ ਜ਼ਮੀਨ ਅੱਧ ਤੇ ਲੈ ਕੇ ਇੱਕ ਜੋਗ ਦੀ ਵਾਹੀ ਸਿੱਧੀ ਕੀਤੀ ਹੋਈ ਸੀ ਤੇ ਉਸੇ ਵਾਹੀ ਨਾਲ ਮਾਨਤੇ ਦੇ ਪਿਓ ਨੇ ਘਰ ਚਲਾਇਆ ਹੋਇਆ ਸੀ। ਮਾਨਤੇ ਨੇ ਪਿਓ ਦੇ ਮਰਨ ਮਗਰੋਂ ਅੱਧ ਵਾਲੀ ਜ਼ਮੀਨ ਤੇ ਛੱਡ ਦਿੱਤੀ ਤੇ ਆਪਣੀ 2 ਵਿਗੇ ਵਾਹੀ ਰੱਖੀ। ਮਾਨਤਾ ਮਾਂ ਦੇ ਮਰਨੇ ਦੇ ਖਰਚਿਆਂ ਵਾਸਤੇ ਪਰੇਸ਼ਾਨ ਸੀ। ਉਸ ਦੀ ਸਵਾਣੀ ਨੇ ਆਪਣੀਆਂ ਸਹੇਲੀਆਂ ਕੋਲੋਂ ਪੈਸੇ ਫੜ ਕੇ ਰਾਤ ਨੂੰ ਮਾਨਤੇ ਦੇ ਬੋਝੇ 'ਚ ਪਾਏ ਤੇ ਉਸ ਨੂੰ ਆਖਿਆ, ਤਸੱਲੀ ਨਾਲ ਮਾਂ ਦਾ ਮਰਨਾ ਕਰ, ਸ਼ਰੀਕਾਂ ਸਾਹਮਣੇ ਸਾਡੀ ਭੁੱਖ ਨਜ਼ਰ ਨਾ ਆਵੇ ਤੇ ਨਾ ਕਿਸੇ ਸਾਹਮਣੇ ਢਿੱਡ ਨੰਗਾ ਕਰੀ। ਮਰਨੇ ਮਗਰੋਂ ਵੇਖ ਲਾਂਦੇ ਇਹ ਕਰਜ਼ ਕਿੰਜ ਮੋੜਨਾ ਹੈ। ਨਾਲ ਮਾਨਤੇ ਦੀ ਸਵਾਣੀ ਨੇ ਇਹ ਵੀ ਮਾਨਤੇ ਨੂੰ ਦੱਸਿਆ ਕਿ ਮੈਂ ਪੈਸੇ ਜਿਨ੍ਹਾਂ ਬੀਬੀਆਂ ਕੋਲੋਂ ਲਿਆਂਦੇ ਨੇ ਉਹ ਜਾਵੀ ਸਾਨੂੰ ਪਰੇਸ਼ਾਨ ਨਹੀਂ ਕਰਨ ਲੱਗੀਆਂ, ਕਿਉਂ ਜੇ ਮੇਰੀ ਉਹਨਾਂ ਨਾਲ ਵਰਤਣ ਏ। ਜਦੋਂ ਤੂੰ ਫੌਜ ਵਿੱਚ ਸੈਂ ਤਦ ਮੈਂ ਉਹਨਾਂ ਦੀਆਂ ਲੋੜਾਂ ਭੁਗਤਾਉਂਦੀ ਹੁੰਦੀ ਸਾਂ। ਮਾਨਤੇ ਨੇ ਮਾਂ ਦੇ ਮਰਨੇ ਦੇ 40 ਮਗਰੋਂ 1 ਵਿਗਾ ਜ਼ਮੀਨ ਬੰਦੇ ਪਾ ਕੇ ਆਪਣੀ ਸਵਾਣੀ ਦੇ ਹੱਥ ਪੈਸੇ ਫੜਾਏ ਤੇ ਆਖਿਆ, ਜਿੱਕਣ ਪੜਦੇ ਨਾਲ ਲੈ ਕੇ ਆਈ ਸੈਂ ਉਂਝ ਪੜਦੇ ਨਾਲ ਵਾਪਸ ਫੜਾ ਦੇ ਨੇ। ਮਾਨਤੇ ਦੀ ਜਨਾਨੀ ਨੇ ਆਖਿਆ, ਜਿਤਨੇ ਦੇਣੇ ਨੇ ਪੈਸੇ ਤੇ ਉਸ ਤੋਂ ਫਾਲਤੂ ਨੇ। ਮਾਨਤੇ ਆਖਿਆ, ਉਹਨਾਂ ਨੂੰ ਦੇ ਕੇ ਬਾਕੀ ਦੇ ਕੋਲੇ ਰੱਖ ਲੈ ਤੇ ਉਹਨਾਂ ਨੂੰ ਆਖੀ, ਸ਼ਰੀਕਾਂ ਤੋਂ ਸਾਡਾ ਲੰਘ ਰੱਖਣ ਦੀ ਬਹੁਤ ਮਿਹਰਬਾਨੀ। ਮਾਂ ਦੇ ਮਰਨੇ ਤੋਂ ਵਿਹਲਾ ਹੋ ਕੇ ਮਾਨਤਾ ਆਪਣੀਆਂ ਲੱਗੀਆਂ ਦਿਹਾੜੀਆਂ ਲੈਣ ਵਾਸਤੇ ਹਵਾਲਦਾਰ ਦੇ ਘਰ ਗਿਆ ਤੇ ਉਸ ਕੋਲੋਂ ਆਪਣੀਆਂ ਦਿਹਾੜੀਆਂ ਮੰਗੀਆਂ। ਹਵਾਲਦਾਰ ਨੇ ਮਾਨਤੇ ਦਾ ਹਿਸਾਬ ਕਰਦਿਆਂ ਹੋਇਆਂ 2 ਦਿਹਾੜੀਆਂ ਕੱਟ ਕੇ ਪੈਸੇ ਬਣਾਏ। ਮਾਨਤੇ ਨੇ ਹਵਾਲਦਾਰੇ ਨੂੰ ਆਖਿਆ, ਮੈਂ ਡੀਗਰ ਵੇਲੇ ਤੀਕ ਕੰਮ ਤੇ ਲੱਗਾ ਰਿਹਾ ਹਾਂ। ਮੇਰੀ ਮਾਂ ਦੇ ਮਰਨ ਦੀ ਖਬਰ ਸੁਣ ਕੇ ਮੇਰੇ ਕੰਮ ਤੋਂ ਟੁਰ ਜਾਵਣ ਮਗਰੋਂ ਮਿਸਤਰੀਆਂ ਵੀ 15-20 ਮਿੰਟ ਹੀ ਲਾਏ ਸਨ। ਮੇਰੀ ਉਸ ਦਿਨ ਦੀ ਦਿਹਾੜੀ ਜੇ ਸਾਰੀ ਨਹੀਂ ਬਣਦੀ ਤੇ ਅੱਧੀ ਮਜ਼ਦੂਰੀ ਤੇ ਬਣਦੀ ਏ। ਹਵਾਲਦਾਰੇ ਤੇ ਕੋਈ ਅਸਰ ਨਾ ਹੋਇਆ। ਮਾਨਤੇ ਆਖਿਆ, ਚੱਲ ਹਵਾਲਦਾਰਿਆ, ਮੈਂ 1 ਦਿਹਾੜੀ ਤੈਨੂੰ ਬਖਸ਼ੀ ਤੇ ਮੇਰੇ ਬਾਕੀ ਪੈਸੇ ਦੇ। ਹਵਾਲਦਾਰਾ ਬੋਲਿਆ, ਪਰਸੋਂ ਲੈ ਲਈ। ਮਾਨਤੇ ਨੂੰ ਪਰਸੋਂ ਦਾ ਸੁਣ ਕੇ ਵੱਟ ਲੱਗ ਗਿਆ। ਮਾਨਤੇ ਨੂੰ ਸਮਝੋ ਤੇ ਜ਼ਿੰਦਗੀ ਵਿੱਚ ਪਹਿਲੀ ਵਾਰੀ ਕਿਸੇ ਤੇ ਵੱਟ ਲੱਗਾ ਸੀ। ਇਸ ਤੋਂ ਪਹਿਲੇ ਕਿ ਮਾਨਤਾ ਆਪਣਾ ਵੱਟ ਕੱਢਦਾ, ਹਵਾਲਦਾਰੇ ਦੀ ਜਨਾਨੀ ਆ ਗਈ ਤੇ ਉਸ ਹਵਾਲਦਾਰੇ ਦੇ ਕੁੜਤੇ ਦੇ ਬੋਝੇ ਵਿੱਚ ਹੱਥ ਪਾ ਕੇ ਪੈਸੇ ਕੱਢ ਕੇ ਮਾਨਤੇ ਦੇ ਹਵਾਲੇ ਕੀਤੇ ਤੇ ਨਾਲ ਉਸ ਦਾ ਤਰਲਾ ਕੀਤਾ ਵੀ ਕਿਸੇ ਅੱਗੇ ਨਾ ਲਈ। ਹਵਾਲਦਾਰੇ ਦੀ ਜਨਾਨੀ ਮਾਨਤੇ ਦੀ ਮਾਂ ਦੇ ਮਰਨੇ ਤੇ 2-3 ਵਾਰੀ ਮਾਨਤੇ ਹੋਰਾਂ ਦੇ ਘਰ ਗਈ ਤੇ ਮਾਨਤੇ ਦੇ ਮੂੰਹ ਦਰੋਈ ਵੀ ਹੋਈ ਸੀ, ਪਰ ਅੱਜ ਫੇਰ ਉਸ ਮਾਨਤੇ ਨਾਲ ਉਸ ਦੀ ਮਾਂ ਦਾ ਅਫਸੋਸ ਕੀਤਾ। ਮਾਨਤਾ ਹਵਾਲਦਾਰੇ ਨੂੰ 1 ਦਿਹਾੜੀ ਬਖਸ਼ ਕੇ ਘਰ ਆ ਗਿਆ। ਮਾਨਤੇ ਨੇ ਹਵਾਲਦਾਰੇ ਦੇ ਘਰੋਂ ਨਿਕਲਦਿਆਂ ਉਸ ਦੀ ਜਨਾਨੀ ਨੂੰ ਇਹ ਆਖਿਆ, ਬਈ ਭੈਣ ਧੰਨ ਤੂੰ ਹੈ ਜੋ ਇਸ ਨਾਲ ਗੁਜ਼ਾਰਾ ਵੀ ਕਰਨੀ ਹੈ। ਹਵਾਲਦਾਰੇ ਦੀ ਜਨਾਨੀ ਬੋਲੀ, ਬਿਰਾਵਾ, ਇਹ ਮੇਰੇ ਤੇਰੇ ਵੱਸ ਦੀ ਗੱਲ ਨਹੀਂ, ਇਹ ਮੁਕੱਦਰ ਹੁੰਦੇ ਨੇ। ਕੁਝ ਅਗਲਿਆਂ ਪਿਛਲਿਆਂ ਨੂੰ ਵੇਖ ਕੇ ਗੁਜ਼ਾਰੇ ਕਰਨੇ ਪੈਂਦੇ ਨੇ। ਮਾਨਤੇ ਨੇ ਮਿਸਤਰੀਆਂ ਨਾਲ ਕੰਮ ਕਰਨਾ ਹੀ ਛੱਡ ਦਿੱਤਾ। ਉਹ ਸੋਚਿਆ, ਹੁਣ ਤੇ ਮੈਨੂੰ ਲੋਕ ਬੇਗੁਨਾਹ ਸਮਝਦੇ ਨੇ, ਪਰ ਜੇ ਕਿਸੇ ਦੂਜੇ ਘਰ ਵੀ ਕੰਮ ਕਰਦਿਆਂ ਕੋਈ ਚੋਰੀ ਦੀ ਵਾਰਦਾਤ ਹੋ ਗਈ ਜਾਂ ਇੰਜ ਦਾ ਮਸਲਾ ਬਣ ਖਲੋਤਾ ਤੇ ਫਿਰ ਇਹ ਨਾ ਹੋਵੇ ਕਿ ਲੋਕ ਵੀ ਵਿੱਚ ਸੋਚਣ ਲੱਗ ਪੈਣ ਕਿ ਖਬਰੇ ਮਾਨਤੇ ਨੂੰ ਕੋਈ ਚੋਰੀ ਤਰ੍ਹਾਂ ਦੀ ਕਸਰ ਹੋਵੇ। ਸਮਝੋ ਤਾਂ ਮਾਨਤੇ ਨੂੰ ਦਿਹਾੜੀਦਾਰੀ ਦਾ ਕੰਮ ਵੀ ਇੱਕ ਹਿਸਾਬ ਨਾਲ ਰਾਸ ਨਾ ਹੀ ਆਇਆ। 15-20 ਡੰਗ ਵਿਹਲਾ ਬਹਿਣ ਮਗਰੋਂ ਮਾਨਤੇ ਨੇ ਸੋਚਿਆ, 5 ਬੰਦੇ ਖਾਣ ਵਾਲੇ ਆ, ਛੜਾ ਪੈਨਸ਼ਨ ਨਾਲ ਗੁਜ਼ਾਰਾ ਨਹੀਂ ਹੋਣਾ। ਮਾਨਤੇ ਦਾ ਬਾਲ ਵੀ ਹੁਣ 1-2 ਜਮਾਤ ਵਿੱਚ ਸਕੂਲ ਪੜ੍ਹਦਾ ਸੀ। ਗੌਰਮੈਂਟ ਸਕੂਲ ਕਰਕੇ ਫੀਸ ਤੇ ਕੋਈ ਨਹੀਂ ਸੀ, ਪਰ ਖਾਵਣ ਪੀਵਣ ਤੇ ਨਾਲ ਦਿਆਂ ਦੇ ਨਾਲ ਕੱਪੜੇ ਧੋਤੇ ਤੇ ਚਾਹੀਦੇ ਸਨ। ਮਾਨਤੇ ਸੋਚਿਆ, ਇੰਜ ਵਿਹਲਿਆਂ ਗੁਜ਼ਾਰਾ ਨਹੀਂ ਹੋਣਾ ਤੇ ਨਾਲੇ ਮਾਨਤਾ ਵਿਹਲੇ ਰਹਿਣ ਤੋਂ ਅਣਭਾਉਂਦ ਵੀ ਕਰਦਾ ਸੀ। ਜਣਿਆਂ ਦਾ ਕਿਹੜਾ ਕੰਮ ਹੈ ਵਿਹਲਿਆਂ ਰਹਿਣਾ। ਉਸ ਆਪਣੀ ਸਵਾਣੀ ਨਾਲ ਸਲਾਹ ਕੀਤੀ। ਉਸ ਦੱਸਿਆ, ਮਜ਼ਦੂਰੀ ਵਿੱਚੋਂ ਕੁਝ ਨਹੀਂ ਮਿਲਿਆ ਤੇ ਵਿਹਲਿਆਂ ਰਹਿ ਕੇ ਛੜਾ ਪੈਨਸ਼ਨ ਨਾਲ ਵੇਲਾ ਤੇ ਗੁਜ਼ਾਰਿਆ ਜਾ ਸਕਦਾ ਹੈ, ਪਰ ਭੁੱਖ ਨੂੰ ਟਾਲਿਆ ਨਹੀਂ ਜਾ ਸਕਦਾ। ਮਾਨਤੇ ਦੀ ਜਨਾਨੀ ਮੰਨ ਗਈ। ਉਸ ਆਖਿਆ, ਜੋ ਜੀ ਆ ਕਰ, ਮੈਂ ਤੇ ਤੇਰੇ ਨਾਲ ਹਾਂ ਵਿੱਚ ਹਾਂ ਰਲਾਉਣੀ ਹੈ। ਸਵਾਣੀ ਆਖਿਆ, ਤੇਰੇ ਨਾਲ ਵਿਆਹ ਹੋਇਆ ਏ, ਹਯਾਤੀ ਵਿੱਚ ਪੱਧਰ ਪੈਦਾ ਕਰਨੀ ਹੈ, ਉੱਚੇ ਨੀਵੇਂ ਬੰਨੇ ਤੇ ਨਹੀਂ ਬਣਾਉਣੇ। ਜੋ ਮਰਜ਼ੀ ਆ ਕਰ, ਮੈਂ ਤੇਰੇ ਨਾਲ ਟੁਰਦੀ ਰਵਾਂਗੀ।
ਤੇ ਜੋ ਇੱਟ ਵੱਟਾ ਫੜਾਵਣ ਹੋਇਆ ਉਹ ਫੜਾਉਂਦੀ ਰਵਾਂਦੀ। ਉਸ ਦਿਨ ਮਾਨਤੇ ਨੇ ਜਨਾਨੀ ਕੋਲ ਬਹਿ ਕੇ ਮਾਂ ਨੂੰ ਵੀ ਵਧੇਰਾ ਯਾਦ ਕੀਤਾ। ਉਸ ਆਖਿਆ, ਜੇ ਅੱਜ ਮਾਂ ਜਿੰਦੀ ਹੁੰਦੀ ਤੇ ਮੈਨੂੰ ਕੋਈ ਸਲਾਹ ਹੀ ਦਿੰਦੀ, ਕੋਈ ਦੁਆ ਹੀ ਦਿੰਦੀ, ਕੋਈ ਦਿਲਾਸਾ ਹੀ ਦਿੰਦੀ, ਕੋਈ ਪਿਆਰ ਹੀ ਕਰਦੀ। ਉਸੇ ਰਾਤ ਸੁਤਿਆਂ ਮਾਨਤੇ ਨੂੰ ਉਸ ਦੀ ਮਾਂ ਖ਼ਾਬ ਵਿੱਚ ਮਿਲੀ। ਮਾਨਤਾ ਡੂੰਘੀ ਨੀਂਦਰ ਵਿੱਚ ਸੁੱਤਾ ਸੀ ਤੇ ਉਸ ਦੇ ਕੰਨੀ ਆਵਾਜ਼ ਪਈ, ਅਮਾਨਤ। ਮਾਂ ਦੇ ਮਰਨੇ ਮਗਰੋਂ ਪਹਿਲੀ ਵਾਰੀ ਮਾਨਤੇ ਨੂੰ ਕਿਸੇ ਮਾਨਤ ਆ ਕੇ ਬੁਲਾਇਆ ਸੀ। ਮਾਨਤੇ ਨੂੰ ਪਤਾ ਲੱਗ ਗਿਆ ਕਿ ਇਹ ਮੇਰੀ ਮਾਂ ਹੀ ਹੋ ਸਕਦੀ ਏ। ਮਾਂ ਨੇ ਮਾਨਤੇ ਨੂੰ ਹਾਲ ਚਾਲ ਪੁੱਛਿਆ, ਪਿਆਰ ਦਿਲਾਸਾ ਦਿੱਤਾ। ਮਾਨਤੇ ਆਖਿਆ, ਮਾਂ ਤੇਰੇ ਨਾਲ ਇੱਕ ਸਲਾਹ ਕਰਨੀ ਏ। ਮਾਂ ਆਖਿਆ, ਪੁੱਤਰ ਇੱਕ ਸਲਾਹ ਕੇ ਤੂੰ 100 ਸਲਾਹਾਂ ਕਰ। ਮਾਨਤੇ ਆਖਿਆ, ਮਾਂ ਜੇ ਤੂੰ ਇਜਾਜ਼ਤ ਦੇ ਤੇ ਮੈਂ ਬੱਕਰੀਆਂ ਨਾ ਬਣਾ ਲਾਂ। ਮੇਰਾ ਲੋਕਾਂ ਦੇ ਘਰ ਹੁਣ ਕੰਮ ਕਰਨ ਨੂੰ ਜੀ ਨਹੀਂ ਕਰਦਾ। ਮਾਂ ਨੇ ਆਖਿਆ, ਪੁੱਤਰ ਤੂੰ ਆਪਣੀ ਘਰ ਵਾਲੀ ਨਾਲ ਸਲਾਹ ਕਰ, ਜੋ ਉਹ ਆਖਦੀ ਏ ਉਂਝ ਕਰ ਲੈ। ਤੇ ਉਂਝ ਵੀ ਤੂੰ ਕੋਈ ਦੁੱਧ ਪੀਂਦਾ ਬਾਲ ਨਹੀਂ, ਤੂੰ ਆਪਣੀ ਮਰਜ਼ੀ ਵੀ ਕਰ ਸਕਣਾ ਹੈ। ਤੇ ਚੰਗਾ ਇਹ ਹੀ ਏ ਕਿ ਤੂੰ ਹੁਣ ਆਪਣੀ ਜਨਾਨੀ ਨਾਲ ਸਲਾਹ ਕਰ, ਜੋ ਤੇਰੀ ਹਰ ਦਮ ਦੀ ਸਾਥੀ ਏ। ਤੇ ਉਂਝ ਵੀ ਵਿਆਹ ਮਗਰੋਂ ਬੰਦੇ ਦੇ ਸਭ ਤੋਂ ਚੋਖੀ ਖੈਰ ਮੰਗਣ ਵਾਲੀ ਉਸ ਦੀ ਸਵਾਣੀ ਹੁੰਦੀ ਏ, ਕਿਉਂ ਜੇ ਉਸ ਦਾ ਨਫਾ ਨੁਕਸਾਨ ਆਪਣੇ ਘਰ ਵਾਲੇ ਨਾਲ ਸਾਂਝਾ ਹੁੰਦਾ ਏ। ਜੇ ਸਵਾਣੀ ਵੀ ਸੁਗੜ ਹੋਵੇ ਤੇਰੀ ਸਵਾਣੀ ਤਰ੍ਹਾਂ ਦੀ, ਫੇਰ ਤੇ ਕਿਸੇ ਹੋਰ ਨਾਲ ਸਲਾਹ ਦੀ ਲੋੜ ਹੀ ਨਹੀਂ ਹੁੰਦੀ। ਮਾਂ ਨੇ ਆਖਿਆ, ਰਹਿ ਗਈ ਮੇਰੀ ਸਲਾਹ, ਤੂੰ ਜੋ ਵੀ ਕਰੇ ਮੈਂ ਤੇ ਤੇਰੇ ਵਾਸਤੇ ਦੁਆ ਹੀ ਕਰਨੀ ਏ, ਉਹ ਕਰਦੀ ਰਵਾਂਦੀ। ਮਾਂ ਨੇ ਆਖਿਆ, ਉਂਝ ਬੱਕਰੀਆਂ ਪਾਲਣਾ ਨਬੀਆਂ ਰਸੂਲਾਂ ਦਾ ਕੰਮ ਏ, ਅੱਲਾ ਬਰਕਤ ਪਾਵੇਗਾ, ਸਵਾਬ ਵੀ ਏ, ਕਾਰੋਬਾਰ ਵੀ ਏ। ਤੈਨੂੰ ਵੀ ਪਤਾ ਹੈ ਕਈ ਨਬੀਆਂ ਨੂੰ ਨਬੂਵਤ ਬੱਕਰੀਆਂ ਚਾਰਦੇ ਹੀ ਮਿਲੀ ਸੀ। ਮਾਂ ਨੂੰ ਖ਼ਾਬ ਵਿੱਚ ਮਿਲਣ ਮਗਰੋਂ ਮਾਨਤਾ 2-3 ਦਿਨ ਵਿਹਲਾ ਰਿਹਾ ਤੇ ਉਸ ਆਪਣੇ ਆਪ ਤੇ ਆਪਣੀ ਸਵਾਣੀ ਨਾਲ ਬੱਕਰੀਆਂ ਬਣਾਉਣ ਦੀ ਸਲਾਹ ਪੱਕੀ ਕਰ ਲਈ। ਸਲਾਹ ਪੱਕੀ ਹੋ ਜਾਣ ਮਗਰੋਂ ਮਸਲਾ ਪੈਸਿਆਂ ਦਾ ਬਣ ਖਲੋਤਾ। ਉਧਾਰ ਦੁਕਾਨ ਤੋਂ ਸੌਦਾ ਲੈ ਜਾਣ ਵਾਲਿਆਂ ਨੇ ਚਿੱਟੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਕੁਝ ਕਹਿੰਦੀਆਂ ਸਨ ਪੈਸੇ ਹੈਣ ਨਹੀਂ, ਤੇ ਕੁਝ ਕਹਿੰਦੀਆਂ ਸਨ ਜੇ ਤੂੰ ਦੁਕਾਨ ਚਾਲੂ ਰੱਖ ਦੋ ਤੇ ਪਿਛਲੇ ਪੈਸੇ ਦਿੰਦੇ ਤੇ ਅਗਲਾ ਸੌਦਾ ਲੈਂਦੇ ਰਹਿੰਦੇ। ਹੁਣ ਤੈਨੂੰ ਅਸੀਂ ਰੁਪਈਏ ਦਈਏ ਤੇ ਅਗਲਾ ਸੌਦਾ ਕਿੱਥੋਂ ਲਿਆਵੀਏ। ਕਈ ਆਪਣੇ ਹੱਥ ਪੈਰ ਮੂੰਹ ਤੇ ਸੋਹਣੀਆਂ ਛਾਤੀਆਂ ਆਉਣ ਕਾਰਨ ਇਹ ਸਮਝਦੀਆਂ ਸਨ ਕਿ ਸਾਡਾ ਉਧਾਰ ਉਂਝ ਹੀ ਮੁੱਕਾ ਮੁਕਾਇਆ ਹੈ। ਕਈ ਤੇ ਮਾਨਤੇ ਨੂੰ ਇਹ ਆਖ ਕੇ ਚੁੱਪ ਕਰਵਾ ਦਿੰਦੀਆਂ ਸਨ ਕਿ ਮੇਰਾ ਜਣੇ ਨੂੰ ਪਤਾ ਨਾ ਲੱਗੇ, ਮੇਰੇ ਟੋਟੇ ਕਰ ਸੜੇ ਦਾ ਹੀ। ਇਸ ਗੱਲ ਦੀ ਮਾਨਤੇ ਨੂੰ ਬਿਲਕੁਲ ਸਮਝ ਨਹੀਂ ਆਉਂਦੀ ਸੀ ਕਿ ਜੇ ਜਣੇ ਨੂੰ ਪਤਾ ਲੱਗਾ ਤੇ ਉਹ ਟੋਟੇ ਕਿਉਂ ਕਰੇਗਾ। ਇਹ ਗੱਲ ਮਾਨਤੇ ਨੇ ਆਪਣੀ ਜਨਾਨੀ ਨਾਲ ਸਾਂਝੀ ਕੀਤੀ ਤੇ ਉਸ ਮਾਨਤੇ ਨੂੰ ਦੱਸਿਆ ਉਹ ਹਰਾਮ ਦੀਆਂ ਨੇ, ਉਹਨਾਂ ਜਣਿਆਂ ਕੋਲੋਂ ਲੈ ਕੇ ਖਾ ਸੜੇ ਨੇ ਤੇ ਤੈਨੂੰ ਦਿੱਤੇ ਕੋਈ ਨਹੀਂ। ਇੰਜ ਦੀਆਂ ਦਾ ਦਾਰੂ ਇਹ ਹੀ ਹੁੰਦਾ ਏ। ਉਹਨਾਂ ਨੂੰ ਦੱਸ ਮੈਂ ਤੁਹਾਡੇ ਜਣਿਆਂ ਨਾਲ ਗੱਲ ਕਰਨ ਲੱਗਾ ਹਾਂ। ਕਈ ਬੰਦਿਆਂ ਦਾ ਉਧਾਰ ਮੋੜਨ ਬਾਰੇ ਮਾਨਤੇ ਨੂੰ ਜਵਾਬ ਬੜਾ ਅਜਬ ਹੁੰਦਾ ਸੀ, ਬਈ ਤੂੰ ਕਿਹੜਾ ਸਾਡੇ ਪੈਸਿਆਂ ਤੇ ਬੈਠਾ ਹੈ। ਮਾਨਤੇ ਨੂੰ ਕਿਸੇ ਨਾਲ ਬੇਉਮੀਦੀ ਕਰਨ ਦੀ ਤੇ ਉੱਚੀ ਆਵਾਜ਼ ਵਿੱਚ ਗੱਲ ਕਰਨ ਦੀ ਆਦਤ ਨਹੀਂ ਸੀ ਤੇ ਲੋਕਾਂ ਨੂੰ ਬੇਉਮੀਦੀ ਕਰਵਾਇਓ ਬਿਨਾਂ ਪੈਸੇ ਦੇਣ ਦੀ ਆਦਤ ਨਹੀਂ ਸੀ। ਮਾਨਤੇ ਨੂੰ ਉਧਾਰ ਦੇ ਪੈਸੇ ਇਕੱਠੇ ਨਾ ਹੋਣ ਤੋਂ ਪਰੇਸ਼ਾਨੀ ਲੱਗ ਗਈ। ਜੇ ਪੈਸੇ ਨਾ ਹੋਣ ਤੇ ਬੱਕਰੀਆਂ ਕਿੱਥੋਂ ਲਿਆਵਾਂਗਾ। ਮਾਨਤੇ ਨੇ ਪੈਸੇ ਨਾ ਹੋਣ ਦੀ ਗੱਲ ਆਪਣੀ ਜਨਾਨੀ ਨਾਲ ਕੀਤੀ। ਮਾਨਤੇ ਦੀ ਜਨਾਨੀ ਨੇ 4 ਮੁਰਗੀਆਂ ਤੇ 4 ਡੰਡੀਆਂ ਮਾਨਤੇ ਦੇ ਹਵਾਲੇ ਕਰਨ ਦਾ ਪ੍ਰੋਗਰਾਮ ਬਣਾਇਆ। ਮਾਨਤੇ ਨੂੰ ਪਤਾ ਸੀ ਕਿ ਸਾਡੇ ਘਰ ਹੁਣ ਮੇਰੀ ਜਨਾਨੀ ਦੇ ਥੋੜੇ ਜਿਹੇ ਜ਼ੇਵਰ ਦੇ ਇਲਾਵਾ ਹੋਰ ਕੋਈ ਚੀਜ਼ ਨਹੀਂ, ਪਰ ਮਾਨਤਾ ਆਪਣੀ ਗੈਰਤ ਤੋਂ ਮਜਬੂਰ ਆਪਣੀ ਸਵਾਣੀ ਦੇ ਕੰਨੋਂ ਮੁਰਗੀਆਂ ਲਵਾ ਕੇ ਕਾਰੋਬਾਰ ਨਹੀਂ ਸੀ ਕਰਨਾ ਚਾਹੁੰਦਾ। ਇੱਕ ਰਾਤ ਨੂੰ ਮਾਨਤੇ ਨੇ ਆਪਣੀ ਜਨਾਨੀ ਅੱਗੇ ਗੱਲ ਕੀਤੀ ਤੇ ਉਸ ਦੀ ਜਨਾਨੀ ਨੇ ਪਸਾਰੀ ਵਿੱਚ ਜਾ ਕੇ ਆਪਣੀਆਂ ਮੁਰਗੀਆਂ ਲਾਈਆਂ ਤੇ ਆ ਕੇ ਮਾਨਤੇ ਦੀ ਤਲੀ ਤੇ ਰੱਖ ਦਿੱਤੀਆਂ। ਨਾਲ ਹੀ ਉਸ ਬੜੋਲੇ ਉੱਤੇ ਪਈ ਚਟੋਰੀ ਵਿੱਚੋਂ ਆਪਣੀਆਂ ਡੰਡੀਆਂ ਵੀ ਕੱਢ ਦਿੱਤੀਆਂ। ਮਾਨਤਾ ਉਹ ਆਪਣੇ ਪਿੰਡ ਵਾਲੇ ਸੁਨਿਆਰੇ ਨੂੰ ਦੇਖ ਕੇ ਬੱਕਰੀਆਂ ਦੀ ਢੂੰਡ ਵਿੱਚ ਲੱਗ ਗਿਆ। ਮਾਨਤਾ ਜਦੋਂ ਦੁਕਾਨਦਾਰੀ ਕਰਦਾ ਸੀ ਤੇ ਜਬਾਰਾ ਅਜੜੀ ਆਪਣੀਆਂ ਬੱਕਰੀਆਂ ਲੈ ਕੇ ਮਾਨਤੇ ਦੀ ਦੁਕਾਨ ਦੇ ਬੂਹੇ ਅੱਗੋਂ ਦੀ ਲੰਘਦਾ ਸੀ। ਮਾਨਤੇ ਨੂੰ ਜਵਾਰੇ ਦੀਆਂ ਚੀਨੀਆਂ, ਅੰਮ੍ਰਿਤਸਰੀ, ਨਾਗਰੀਆਂ, ਬੀਤੜਾਂ, ਚੰਬੀਆਂ, ਸਿਆਲਕੋਟੀਆਂ, ਨਾਚੀਆਂ, ਬਹਾਵਲਪੁਰੀ, ਰਾਜਸਥਾਨੀ ਨਸਲ ਦੀਆਂ ਬੱਕਰੀਆਂ ਯਾਦ ਸਨ। ਜਵਾਰਾ ਟੇਡੀਆਂ ਨੂੰ ਤੇ ਵੇਖਣ ਨੂੰ ਰਾਜ਼ੀ ਨਹੀਂ ਹੁੰਦਾ ਸੀ।
ਜਵਾਰੇ ਦਾ ਬੱਕਰਾ ਬੜਾ ਨਸਲੀ ਤੇ ਮਸ਼ਹੂਰ ਸੀ। ਦੂਰ ਦੂਰ ਦੇ ਵੱਡੇ ਆਜੜੀ ਬੜੀਆਂ ਸਿਫਾਰਿਸ਼ਾਂ ਨਾਲ ਆਪਣੀਆਂ ਬੱਕਰੀਆਂ ਦੀ ਨਸਲ ਬਣਾਉਣ ਵਾਸਤੇ ਜਵਾਰੇ ਕੋਲੋਂ ਬੱਕਰਾ ਉਧਾਰ ਵੀ ਖੜਦੇ ਸਨ। ਲੋਕ ਤੇ ਉਧਾਰ ਬੱਕਰਾ ਲੈ ਜਾਣ ਵਾਸਤੇ ਪੈਸੇ ਦੇਣ ਨੂੰ ਵੀ ਤਿਆਰ ਹੁੰਦੇ ਸਨ, ਪਰ ਜਵਾਰਾ ਬੱਕਰੀਆਂ ਦੀਆਂ ਨਸਲਾਂ ਸੰਭਾਲਣ ਤੇ ਬੱਕਰੀਆਂ ਦੇ ਕਾਰੋਬਾਰ ਨੂੰ ਇਸ਼ਕ ਸਮਝ ਕਰਕੇ ਕਰਦਾ ਸੀ। ਇਸ ਵਾਸਤੇ ਬੱਕਰਾ ਦੇਵਣ ਦੀ ਫੀਸ ਲੈਣ ਤੋਂ ਇਨਕਾਰੀ ਹੋ ਜਾਂਦਾ ਸੀ। ਬੱਕਰੀਆਂ ਚੰਗੀਆਂ ਲੱਗਣਾ ਇੱਕ ਹੋਰ ਗੱਲ ਏ ਤੇ ਇੰਜ ਦੀਆਂ ਬੱਕਰੀਆਂ ਇਕੱਠੀਆਂ ਕਰਨਾ ਇੱਕ ਹੋਰ ਗੱਲ ਏ। ਅਸਲ ਵਿੱਚ ਜਵਾਰੇ ਹੋਰੀ ਦਾਦੇ ਵੇਲੇ ਤੋਂ ਆਜੜੀ ਸਨ ਤੇ ਜਿੰਜ ਕਹਿੰਦੇ ਨੇ ਦਾਦਾ ਘੋੜੀ ਰੱਖੇ ਤੇ ਪੋਤਰੇ ਨੂੰ ਰੱਸਾ ਪਾਉਣ ਦੀ ਜਾਚ ਆਉਂਦੀ ਏ। ਜਵਾਰੇ ਦੇ ਦਾਦੇ ਬੱਕਰੀਆਂ ਰੱਖਣੀਆਂ ਸ਼ੁਰੂ ਕੀਤੀਆਂ। ਕੋਈ 40 ਸਾਲ ਦਾਦੇ ਬੱਕਰੀਆਂ ਦਾ ਕੰਮ ਕੀਤਾ। ਫਿਰ ਜਵਾਰੇ ਦੇ ਪਿਓ 50 ਸਾਲ ਬੱਕਰੀਆਂ ਚਾਰੀਆਂ ਤੇ ਹੁਣ ਜਵਾਰਾ ਆਜੜੀ ਬਣ ਗਿਆ ਸੀ। ਜਵਾਰੇ ਘਰ ਕੋਈ 100 ਸਾਲ ਤੋਂ ਇਹੀ ਕੰਮ ਟੁਰਿਆ ਆ ਰਿਹਾ ਸੀ। ਜਵਾਰੇ ਨੂੰ ਬੱਕਰੀਆਂ ਦੀਆਂ ਵਣਗੀਆਂ ਦਾ ਪਤਾ ਸੀ। ਬੱਕਰੀ ਦੇ ਦੰਦ ਵੇਖਿਓ ਬਿਨਾਂ ਉਸ ਦੀ ਉਮਰ ਦਾ ਅੰਦਾਜ਼ਾ ਲਾ ਲੈਂਦਾ ਸੀ। ਨਜ਼ਰ ਮਾਰ ਕੇ ਗੱਭਣ ਫਰੜੀ ਨੂੰ ਸਿਆਣ ਲੈਂਦਾ ਸੀ। ਬੱਕਰੀਆਂ ਦੀ ਤੰਦਰੁਸਤੀ ਤੇ ਬਿਮਾਰੀ ਦਾ ਜਾਣੂ ਸੀ। ਬੱਕਰੀਆਂ ਕਿਸ ਮਹੀਨੇ ਰਲਾਈ ਦੀਆਂ ਨੇ ਤੇ ਕਿਸ ਮਹੀਨੇ ਬੱਕਰੇ ਨੂੰ ਜੋੜਾ ਲਾ ਕੇ ਰੱਖੀਦਾ ਏ, ਇਸ ਗੁਰ ਤੋਂ ਵੀ ਚੰਗਾ ਵਾਕਫ ਸੀ। ਜਵਾਰੇ ਨੂੰ ਪਤਾ ਸੀ ਕਿ ਕਿਸ ਰੁੱਤ ਵਿੱਚ ਬੱਕਰੀਆਂ ਨੂੰ ਬੇਰੀ ਪਾਈ ਦੀ ਏ ਤੇ ਕਿਸ ਰੁੱਤ ਵਿੱਚ ਦਰੇਕ ਨਹੀਂ ਪਾਣੀ। ਬੱਕਰੀਆਂ ਗਿੱਲੀ ਥਾਵੇਂ ਰਹਿਣ ਤੇ ਬੱਕਰੀਆਂ ਨੂੰ ਕੇ ਬਿਮਾਰੀ ਪੈਂਦੀ ਏ ਤੇ ਉਹਨਾਂ ਬਿਮਾਰੀਆਂ ਦਾ ਇਲਾਜ ਕੇ ਏ। ਮਾਨਤੇ ਦੇ ਦਿਲ ਵਿੱਚ ਜਵਾਰੇ ਵਾਲੀਆਂ ਬੱਕਰੀਆਂ ਭੌਂਦੀਆਂ ਸਨ, ਪਰ ਉਸ ਨੂੰ ਇਹ ਪਤਾ ਨਹੀਂ ਆ ਕਿ ਜਵਾਰੇ ਦੀਆਂ ਬੱਕਰੀਆਂ ਮਗਰੋਂ 100 ਸਾਲ ਦਾ ਤਜਰਬਾ ਤੇ ਮਿਹਨਤ ਆਈ। ਮਾਨਤਾ ਖਾਬ ਤੇ ਜਵਾਰੇ ਦੀਆਂ ਬੱਕਰੀਆਂ ਦਾ ਤੱਕਦਾ ਸੀ, ਪਰ 4-5 ਵਾਲੀਆਂ ਡੰਡੀਆਂ ਨਾਲ ਕਿੰਨੀਆਂ ਕੋਈ ਤੇ ਕਿਹੜੀ ਨਸਲ ਦੀਆਂ ਬੱਕਰੀਆਂ ਆਉਣੀਆਂ ਸਨ। ਵਾਲੀਆਂ ਵੀ ਉਹ ਜਿਹੜੀਆਂ ਜੱਦੀ ਪੁਸ਼ਤੀ ਸੁਨਿਆਰੇ ਦੇ ਘਰ ਜਾ ਕੇ ਮਾਨਤੇ ਵੇਚੀਆਂ। ਸੁਨਿਆਰੇ ਕੋਲੋਂ ਪੈਸੇ ਲੈ ਕੇ ਮਾਨਤਾ ਮੰਡੀ ਗਿਆ ਤੇ ਉੱਥੇ ਦੇ ਦਲਾਲਾਂ ਤੇ ਰੋਜ਼-ਰੋਜ਼ ਮੰਡੀ ਆ ਕੇ ਬੱਕਰੀਆਂ ਖਰੀਦਣ ਤੇ ਵੇਚਣ ਵਾਲੇ ਵਪਾਰੀਆਂ ਅੱਗੇ ਚੜ ਗਿਆ। ਮੰਡੀ ਦੇ ਵਪਾਰੀਆਂ ਤੇ ਦਲਾਲਾਂ ਘੰਟੇ ਵਿੱਚ ਹੀ ਮਾਨਤੇ ਨੂੰ ਝੱਲਾ ਕਰ ਲਿਆ। 6 ਡੰਡੀਆਂ ਦੇ ਪੈਸੇ ਦੇ ਬਦਲੇ ਮਾਨਤੇ ਨੂੰ 4 ਬੱਕਰੀਆਂ ਥਮਾ ਦਿੱਤੀਆਂ। ਬਹੁਤਾ ਕਸੂਰ ਮੰਡੀ ਦੇ ਦਲਾਲਾਂ ਦਾ ਨਹੀਂ ਸੀ, ਇਸ ਵਿੱਚ ਮਾਨਤੇ ਦਾ ਅਣਭੋਲਪੁਣਾ ਵੀ ਆਹ। ਪਿੰਡ ਦੇ ਸੁਨਿਆਰੇ ਵੀ ਕਿਤਨੀ ਕੋਈ ਸਿੱਧੀ ਤੰਦ ਪਾਈ ਹੋਣੀ ਏ। ਜੇ ਆਪਣੇ ਪਿੰਡੇ ਦੇ ਨਾਲ ਜੰਮੇ ਤੇ ਪਲੇ ਸੁਨਿਆਰੇ ਨੇ ਹੱਥ ਵਿਖਾ ਲਿਆ ਸੀ ਤੇ ਮੰਡੀ ਦੇ ਦਲਾਲ ਤੇ ਆਈ ਬੜੇ ਦੂਰ ਦੁਰਾਡੇ ਪਿੰਡਾਂ ਦੇ।